ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜੀ ਆਇਆਂ ਨੂੰ ਸਵਾਗਤ ਹੈ। ਸਾਡੇ ਸਾਰੇ ਹੀ ਦੇਖਣ ਵਾਲੇ ਦਰਸ਼ਕਾਂ ਨੂੰ ਵੀ ਜੀ ਆਇਆਂ ਨੂੰ ਆਖਦੇ ਹਾਂ। ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਹਰਜੋਤ ਸਿੰਘ ਜੀ, ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨਸ, ਐਫਐਮ ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, ਯੂਟਿਊਬ ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਫਰਵਰੀ ਦੀ 5 ਤਰੀਕ ਆ, ਦਿਨ ਵੀਰਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਿਟਕੇਣਾ ਇਮੀਗ੍ਰੇਸ਼ਨ ਲਾ ਫਰਮ ਯੂਐਸ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਟਕੇਣਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਕੁਲਵੰਤ ਸਿੰਘ, ਜਸਪਾਲ ਕੌਰ ਜੌਹਲ, ਸਤਨਾਮ ਸਿੰਘ ਟਾਟਲਾ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ, ਰਿਸ਼ਪਾਲ ਕੌਰ ਜੌਹਲ ਐਂਟੀਲੋਪ, ਜਸਵਿੰਦਰ ਨਾਗਰਾ ਰੋਜ਼ਵਿਲ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਜੋਗਾ ਸਿੰਘ ਪਵਾਰ ਔਰੰਜਵੇਲ, ਸਰਬਜੀਤ ਸਿੰਘ ਧੂਤ ਯੂਬਾ ਸਿਟੀ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਪਰਮਜੀਤ ਸਿੰਘ ਬਰਕਲੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਜਦੋਂ ਈਰਾਨ ਦੇ ਤੇ ਰਸ਼ੀਆ ਦੀ ਯੂਐਸਏ ਦੀ ਜਿਹੜੀ ਗੱਲਬਾਤ ਹੋਣੀ ਸੀ, ਖਾਸ ਕਰਕੇ ਨਿਊਕਲੀਅਰ ਡੀਲ ਨੂੰ ਲੈ ਕੇ, ਉਸ ਟਾਈਮ ਦੇ ਉੱਤੇ ਇੱਕ ਸਾਬਕਾ ਸੀਆਈਏ ਦੇ ਡਿਪਟੀ ਅਸਿਸਟੈਂਟ ਡਾਇਰੈਕਟਰ ਉਹਨਾਂ ਨੇ ਇਹ ਕਿਹਾ ਵੀ ਇੱਕ ਹਿਸਟੋਰੀਕਲ ਮੂਮੈਂਟ ਹੈਗਾ ਆ। ਤੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਕਿਹਾ ਸੀ ਵੀ ਈਰਾਨ ਦਾ ਜਿਹੜਾ ਸੁਪਰੀਮ ਲੀਡਰ ਆ ਉਹਨੂੰ ਚਿੰਤਾ ਹੋਣੀ ਚਾਹੀਦੀ ਹੈਗੀ ਆ। ਹੁਣ ਖਬਰਾਂ ਇਹ ਆ ਰਹੀਆਂ ਵੀ ਟਰੰਪ ਹੋਣਾ ਨੇ ਜੋ ਰਸ਼ੀਆ ਪੁਟਿਨ ਦੀ ਨਾਲ ਜੋ ਗੱਲਬਾਤ ਚੱਲ ਰਹੀ ਸੀ ਅਮਰੀਕਾ ਦੀ, ਉਸ ਨੂੰ ਰਿਜੈਕਟ ਕਰ ਦਿੱਤਾ ਹੈਗਾ ਆ। ਸੋ ਜਿਹੜੀ ਨਿਊਕਲੀਅਰ ਡੀਲ ਚੱਲ ਰਹੀ ਸੀ ਉਹ ਰਿਜੈਕਟ ਕਰ ਦਿੱਤੀ ਗਈ ਆ ਯੂਐਸ ਦੇ ਪ੍ਰੈਜ਼ੀਡੈਂਟ ਵੱਲੋਂ। ਕਹਿੰਦੇ ਭਈ ਜੋ ਰਿਪਲੇਸਮੈਂਟ ਸੀਗੀ ਸਟ੍ਰੈਟਜਿਕ ਨਿਊਕਲੀਅਰ ਡਿਪਲੋਇਮੈਂਟ ਟਰੀਟੀ, ਉਹ ਐਕਸਪਾਇਰ ਹੋਈ ਸੀ ਤੇ ਉਹਦੇ ਉੱਤੇ ਗੱਲਬਾਤ ਕਰਨੀ ਸੀ ਵੀ ਉਹਨੂੰ ਐਕਸਟੈਂਡ ਕਰਨਾ ਆ, ਕੀ ਕਰਨਾ ਹੈਗਾ। ਯੂਐਸ ਦੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਨੇ ਰਸ਼ੀਆ ਦੀ ਕਾਊਂਟਰ ਪਾਰਟ ਇੱਕ ਆਫਰ ਜਿਹੜੀ ਆ ਵਲਾਡੀਮੀਰ ਪੁਟਿਨ ਵੱਲੋਂ ਸੀ, ਵਲੰਟੀਅਰਲੀ ਐਕਸਟੈਂਸ਼ਨ, ਜੋ ਐਕਸਪਾਇਰਡ ਟਰੀਟੀ ਸੀਗੀ, ਉਹਦੇ ਉੱਤੇ ਉਹਨਾਂ ਨੇ ਇਹ ਕਿਹਾ ਸੀਗਾ। ਟਰੰਪ ਉਹਨਾਂ ਨੇ ਇਹ ਕਿਹਾ ਵੀ ਦੋਨਾਂ ਸਾਈਡਾਂ ਨੂੰ ਬੈਠ ਕੇ ਜਿਹੜੀ ਆ ਨਵਾਂ ਐਗਰੀਮੈਂਟ ਉਹਦੇ ਉੱਤੇ ਗੱਲਬਾਤ ਕਰਨੀ ਪਊਗੀ। ਜਿਹੜੀ ਓਲਡ ਟਰੀਟੀ ਸੀ ਉਹ ਕਹਿੰਦੇ ਵੀ ਬਹੁਤ ਬੈਡਲੀ ਨੈਗੋਸ਼ੀਏਟਡ ਸੀਗੀ। ਸੋ ਹੁਣ ਕਹਿੰਦੇ ਭਈ ਨਿਊ ਸਟਾਰਟ ਹੋਣਾ ਚਾਹੀਦਾ ਹੈਗਾ, ਨਾ ਕਿ ਜਿਹੜੀ ਪੁਰਾਣੀ ਟਰੀਟੀ ਹੋਈ ਸੀ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਰਹੀਏ, ਸਵੇਰੇ ਜਿੱਦਾਂ ਆਪਾਂ ਜ਼ਿਕਰ ਕੀਤਾ ਸੀਗਾ ਵੀ ਅਮਰੀਕਾ ਤੇ ਰੂਸ ਦੇ ਜਿਹੜੀਆਂ ਫੌਜਾਂ ਆ ਉਹਨਾਂ ਨੇ ਆਪਸ ਦੇ ਵਿੱਚ ਇਸ ਗੱਲ ਦੇ ਉੱਤੇ ਸਹਿਮਤੀ ਜਿਹੜੀ ਉਹ ਪ੍ਰਗਟਾਈ ਸੀ ਵੀ ਦੋਨਾਂ ਹੀ ਮਿਲਟਰੀਜ਼ ਦੇ ਵਿੱਚ ਜਿਹੜੀ ਸਾਡੀ ਗੱਲਬਾਤ ਆ ਉਹ ਸਿੱਧੀ ਹੁੰਦੀ ਰਹਿਣੀ ਚਾਹੀਦੀ ਆ। ਜਿੱਦਾਂ ਈਰਾਨ ਦਾ ਤੁਸੀਂ ਜਿਹੜਾ ਉਹ ਦੱਸਿਆ, ਉਧਰ ਰਸ਼ੀਆ ਦੇ ਨਾਲ ਜਿਹੜੀ ਨਿਊਕਲੀਅਰ ਆਰਮਸ ਟਰੀਟੀ ਆ ਉਸ ਨੂੰ ਐਕਸਟੈਂਡ ਕਰਨ ਦੀ ਚਰਚਾ ਵੀ ਚੱਲ ਰਹੀ ਸੀਗੀ। ਇਹ ਜਿਹੜੀ ਨਵੀਂ ਸਟਾਰਟ ਡੀਲ ਸੀਗੀ, ਉਸ ਦੇ ਬਾਬਤ ਅੱਜ ਰਾਸ਼ਟਰਪਤੀ ਟਰੰਪ ਹੋਣਾ ਨੇ ਉਸ ਗੱਲ ਨੂੰ ਠੁਕਰਾਉਂਦੇ ਹੋਏ ਕਿਹਾ ਵੀ ਉਹ ਜਿਹੜੀ ਨਿਊਕਲੀਅਰ ਆਰਮਸ ਟਰੀਟੀ ਰਸ਼ੀਆ ਦੇ ਨਾਲ ਆ ਉਸ ਨੂੰ ਉਹ ਐਕਸਟੈਂਡ ਨਹੀਂ ਕਰਨਗੇ। ਦੁਨੀਆ ਦੇ ਵਿੱਚ ਦੋ ਅਜਿਹੇ ਮੁਲਕ ਨੇ ਜਿਨ੍ਹਾਂ ਦੇ ਕੋਲ ਸੈਂਕੜੇ ਤੋਂ ਹਜ਼ਾਰਾਂ ਪਰਮਾਣੂ ਹਥਿਆਰ ਨੇ। ਜਦ ਕੋਲਡ ਵਾਰ ਦਾ ਵਕਤ ਸੀਗਾ, ਇੱਕ ਦੂਜੇ ਤੋਂ ਜ਼ਿਆਦਾ ਤੇ ਮਾਰੂ ਪਰਮਾਣੂ ਹਥਿਆਰ ਬਣਾਉਣ ਦੀ ਜਿਹੜੀ ਦੌੜ ਆ ਦੋਨਾਂ ਮੁਲਕਾਂ ਦੇ ਦਰਮਿਆਨ ਲੱਗੀ ਹੋਈ ਸੀ। ਅੱਜ ਟਰੰਪ ਹੁਣਾਂ ਨੇ ਅਨਾਉਂਸ ਕਰ ਦਿੱਤਾ ਵੀ ਉਹ ਜਿਹੜੀ ਆਰਮਸ ਕੰਟਰੋਲ ਟਰੀਟੀ ਆ ਯੂਐਸ ਤੇ ਰਸ਼ੀਆ ਦੇ ਦਰਮਿਆਨ, ਉਸ ਨੂੰ ਉਹ ਲੈਪਸ ਹੋਣ ਦੇਣਗੇ। ਇਹਦਾ ਮਤਲਬ ਇਹ ਆ ਵੀ ਉਹ ਡਾਇਰੈਕਟਲੀ ਕਹਿੰਦੇ ਵੀ ਇੱਕ ਨਵੀਂ ਜਿਹੜੀ ਟਰੀਟੀ ਆ ਉਹ ਬਣਾਉਣ ਦੇ ਵੱਲ ਨੂੰ ਕਦਮ ਜਿਹੜੇ ਉਹ ਵਧਾਉਣਗੇ। ਨਿਊ ਸਟਾਰਟ ਟਰੀਟੀ ਕਹਿੰਦੇ ਵੀ ਜਿਹੜੀ ਐਕਸਪਾਇਰ ਹੋ ਗਈ ਮਿਡਨਾਈਟ ਦੇ ਉੱਤੇ, ਇਹ ਸੁਪਰ ਪਾਵਰ ਮੁਲਕਾਂ ਦੇ ਇਹਨਾਂ ਦੇ ਨਿਊਕਲੀਅਰ ਆਰਸਨਲਸ ਦਾ ਇੱਕ ਹਿਸਾਬ ਦੇ ਨਾਲ ਅਖੀਰਲਾ ਸੇਫਗਾਰਡ ਸੀ, ਜਿਸ ਦੇ ਵਿੱਚ ਇਹ ਸੀਗਾ ਵੀ ਇੱਕ ਦੂਜੇ ਦੇ ਉੱਤੇ ਹਥਿਆਰ ਨਾ ਚਲਾਉਣ ਵਾਲੀ ਗੱਲ ਹੀ ਸੀਗੀ ਵੀ ਇਦਾਂ ਦੀ ਚੀਜ਼ ਜਿਹੜੀ ਉਹ ਨਾ ਹੀ ਜਿਹੜੀ ਉਹ ਵਾਪਰੇ। ਸੋ ਟਰੰਪ ਹੋਣਾ ਨੇ ਹੁਣ ਆਪਣੇ ਪੱਧਰ ਦੇ ਉੱਤੇ ਜਿਹੜੀ ਨਵੀਂ ਟਰੀਟੀ ਜਿਹੜੀ ਉਹ ਕਰਨ ਨੂੰ ਉਸ ਦੇ ਵੱਲ ਨੂੰ ਮਨ ਜਿਹੜਾ ਉਹ ਬਣਾ ਲਿਆ ਹੈਗਾ ਆ। ਪੈਂਟਾਗਨ ਦੇ ਵਿੱਚ ਕਹਿੰਦੇ ਵੀ ਲਗਾਤਾਰ ਮੀਟਿੰਗਸ ਪਿਛਲੇ ਕਈ ਮਹੀਨਿਆਂ ਤੋਂ ਹੋ ਰਹੀਆਂ ਆ ਪੋਸਟ ਨਿਊ ਸਟਾਰਟ ਫਿਊਚਰ ਨੂੰ ਜਿਹੜਾ ਉਹ ਲੈ ਕੇ। ਇਹ ਕਹਿੰਦੇ ਵੀ ਅਜੇ ਕਲੀਅਰ ਨਹੀਂ ਆ ਵੀ ਕੀ ਡਿਸਕਸ਼ਨਸ ਉਸ ਦੇ ਵਿੱਚ
ਕੀਤੀਆਂ ਜਿਹੜੀਆਂ ਉਹ ਜਾਣਗੀਆਂ। ਰਸ਼ੀਆ ਦੇ ਪ੍ਰੈਜ਼ੀਡੈਂਟ ਪੁਤਿਨ ਜਿਹੜੇ ਆ ਉਸਨੇ ਮੰਗ ਕੀਤੀ ਆ ਬ੍ਰਿਟੇਨ, ਫਰਾਂਸ ਉਹਨਾਂ ਨੂੰ ਇਨਕਲੂਜਨ ਜਿਹੜੀ ਆ ਉਹਨਾਂ ਦੀ ਹੋਵੇ। ਦੋਨੋਂ ਹੀ ਇਹ ਮੁਲਕ ਨੇ ਯੂਰਪ ਦੇ ਨਿਊਕਲੀਅਰ ਵੈਪਨਸ ਵਾਲੇ, ਵੀ ਉਹਨਾਂ ਨੂੰ ਵੀ ਇਸ ਦੇ ਵਿੱਚ ਲਿਆਂਦਾ ਜਿਹੜਾ ਹੋ ਜਾਵੇ। ਕਹਿੰਦੇ ਵੀ ਉੱਦਾਂ ਵੈਸੇ ਨਵੀਂ ਟ੍ਰੀਟੀ ਬਣਾਉਣਾ ਕਾਫੀ ਇੱਕ ਮੁਸ਼ਕਲ ਕੰਮ ਜਿਹੜਾ ਉਹ ਹੋਵੇਗਾ। ਕੀ ਇਸ ਦਾ ਮਤਲਬ ਇਹ ਹੋਊਗਾ ਵੀ ਆਉਂਦੇ ਸਮੇਂ ਦੇ ਵਿੱਚ ਜੇ ਟ੍ਰੀਟੀ ਜਿੱਦਾਂ ਹੁਣ ਲੈਪਸ ਹੋ ਗਈ ਆ, ਵੀ ਦੋਨੋਂ ਮੁਲਕ ਇੱਕ ਵਾਰੀ ਫੇਰ ਹੋਰ ਪਰਮਾਣੂ ਹਥਿਆਰ ਬਣਾਉਣ ਵੱਲ ਨੂੰ ਜਿਹੜੇ ਉਹ ਵਧਣਗੇ ਤੇ ਦੁਨੀਆ ਦੇ ਵਿੱਚ ਪਰਮਾਣੂ ਹਥਿਆਰ ਬਣਾਉਣ ਦੀ ਜਿਹੜੀ ਦੌੜ ਆ ਉਹ ਕਿਤੇ ਦੁਬਾਰਾ ਤੇਜ਼ ਨਾ ਹੋ ਜਾਵੇ। ਸ਼ੀਤ ਯੁੱਧ ਵੱਲ ਨੂੰ ਤਾਂ ਨਹੀਂ ਆਪਾਂ ਕਿਤੇ ਜਿਹੜਾ ਉਹ ਵੱਧ ਰਹੇ, ਇਹ ਜ਼ਰੂਰ ਇਸ ਟ੍ਰੀਟੀ ਦੇ ਲੈਪਸ ਹੋਣ ਦੇ ਨਾਲ ਜਿਹੜੇ ਕ੍ਰਿਟਿਕਸ ਆ ਇਸ ਦੇ ਉਹ ਸੋਚ ਰਹੇ ਨੇ। ਡੈਮੋਕ੍ਰੇਟਸ ਨੇ 10 ਡਿਮਾਂਡ ਰੱਖੀਆਂ ਹੈਗੀਆਂ ਵੀ ਆਈਸ ਦੀ ਫੰਡਿੰਗ ਅਸੀਂ ਤਾਂ ਕਰਾਂਗੇ ਜੇ ਤੁਸੀਂ 10 ਡਿਮਾਂਡ ਸਾਡੀਆਂ ਪੂਰੀਆਂ ਕਰਦੇ ਹੈਗੇ ਆ। ਆਪਾਂ ਨੂੰ ਪਤਾ ਹੀ ਆ ਵੀ ਸਿਰਫ 10 ਦਿਨਾਂ ਦਾ ਹੀ ਐਕਸਟੈਂਸ਼ਨ ਹੋਈ ਸੀਗੀ ਜੋ ਬਿੱਲ ਹੈਗਾ, ਜਿਹਦੇ ਵਿੱਚ ਇਹ ਕੰਡੀਸ਼ਨ ਲਾਈ ਗਈ ਸੀ ਵੀ ਆਈਸ ਵਾਲਿਆਂ ਦੀ ਫੰਡਿੰਗ ਨਹੀਂ ਹੋਣੀ ਹੈਗੀ, ਸਿਰਫ 10 ਦਿਨਾਂ ਵਾਸਤੇ ਆ ਤੇ ਉਹਨਾਂ ਨੂੰ ਨੈਗੋਸ਼ੀਏਟ ਕੀਤਾ ਜਾਊਗਾ। ਜਦੋਂ ਤੋਂ ਹੀ ਅਮਰੀਕਾ ਦੇ 2 ਸਿਟੀਜ਼ਨ ਰੇਨੇ ਗੁੱਡ ਤੇ ਐਲੈਕਸ ਪ੍ਰੈਟੀ ਉਹਨਾਂ ਦੀ ਫੈਡਰਲ ਏਜੰਟ ਦੇ ਹੱਥੋਂ ਮੌਤ ਹੋਈ ਹੈਗੀ ਆ ਤੇ ਡੈਮੋਕ੍ਰੇਟਸ ਨੇ ਉਹਦਾ ਜਿਹੜਾ ਕਾਫੀ ਜ਼ਿਆਦਾ ਫਾਇਦਾ ਲਿਆ ਹੈਗਾ। ਲੋਕਾਂ ਨੂੰ ਐਜੂਕੇਟ ਕਰਨ ਦੇ ਵਿੱਚ, ਲੋਕਾਂ ਨੂੰ ਪੂਰਾ ਦੱਸਣ ਦੇ ਵਿੱਚ ਵੀ ਕਿਸ ਤਰ੍ਹਾਂ ਜੋ ਆ ਆਈਸ ਵਾਲੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਵਾਲੇ ਕਰ ਰਹੇ ਹੈਗੇ ਆ। ਸੋ ਜਿਹੜੀਆਂ 10 ਚੀਜ਼ਾਂ ਉਹਨਾਂ ਚੋਂ ਨਹੀਂ ਕਿਹਾ ਵੀ ਟਾਰਗੇਟਡ ਐਨਫੋਰਸਮੈਂਟ ਹੋਣੀ ਚਾਹੀਦੀ ਆ, ਜੁਡੀਸ਼ੀਅਲ ਵਾਰੰਟ ਚਾਹੀਦਾ, ਇਹ ਨਹੀਂ ਵੀ ਤੁਸੀਂ ਜਿਹੜੀ ਮਰਜ਼ੀ ਪ੍ਰਾਪਰਟੀ 'ਚ ਜਾ ਕੇ ਵੜ ਜਾਓ। ਦੂਜਾ ਉਹਨਾਂ ਨੇ ਕਿਹਾ ਵੀ ਨੋ ਮਾਸਕ ਨਹੀਂ ਕਿਸੇ ਵੀ ਐਨਫੋਰਸਮੈਂਟ ਏਜੰਟ ਦੇ ਲੱਗਾ ਹੋਣਾ ਚਾਹੀਦਾ। ਰਿਕੁਆਇਰਡ ਆਈਡੀ, ਯੂਨੀਕ ਆਈਡੀ ਉਹਨਾਂ ਦਾ ਹੋਵੇ, ਨਾਮ ਹੋਵੇ ਜਿੱਦਾਂ ਪੁਲਿਸ ਆਫੀਸਰਸ ਦਾ ਹੁੰਦਾ ਉਹਨਾਂ ਦੇ ਸ਼ਰਟ ਦੇ ਉੱਤੇ ਜਾਂ ਜੋ ਵੀ ਹੈਗਾ, ਤਾਂ ਕਿ ਪਤਾ ਲੱਗ ਸਕੇ ਵੀ ਕੌਣ ਹੈਗਾ। ਸੈਂਸਿਟਿਵ ਲੋਕੇਸ਼ਨਸ ਨੂੰ ਪ੍ਰੋਟੈਕਟ ਕੀਤਾ ਜਾਵੇ। ਸੈਂਸਿਟਿਵ ਲੋਕੇਸ਼ਨ ਜਿੱਦਾਂ ਮੈਡੀਕਲ ਫੈਸਿਲਿਟੀਜ਼ ਹੋ ਗਈਆਂ, ਹਸਪੀਟਲ, ਸਕੂਲ, ਚਾਈਲਡ ਕੇਅਰ ਫੈਸਿਲਿਟੀ, ਚਰਚ, ਗੁਰਦੁਆਰੇ, ਜੋ ਵੀ ਧਾਰਮਿਕ ਸਥਾਨ ਆ, ਪੋਲਿੰਗ ਪਲੇਸਿਸ, ਕੋਰਟਸ, ਇੱਥੇ ਨਹੀਂ ਜਾ ਸਕਦੇ। ਰੇਸ਼ੀਅਲ ਪ੍ਰੋਫਾਈਲਿੰਗ ਨੂੰ ਸਟਾਪ ਕੀਤਾ ਜਾਵੇ ਕਿਉਂਕਿ ਆਪਾਂ ਦੇਖਿਆ ਹੀ ਆ ਉਹ ਤਾਂ ਐਕਸੈਂਟ ਦੇਖ ਕੇ, ਬੰਦੇ ਦੀ ਸ਼ਕਲ ਦੇਖ ਕੇ ਜੋ ਆ ਅਰੈਸਟ ਕਰਦੇ ਸੀ। ਅਪਹੋਲਡ ਯੂਜ਼ ਆਫ ਫੋਰਸ ਸਟੈਂਡਰਡ ਤੇ 7ਵਾਂ ਹੈਗਾ ਵੀ ਸਟੇਟ ਤੇ ਲੋਕਲ ਕੋਆਰਡੀਨੇਸ਼ਨ ਹੋਣੀ ਚਾਹੀਦੀ ਹੈਗੀ ਆ। ਇਹ ਨਹੀਂ ਵੀ ਆਪਣੀ ਮਰਜ਼ੀ ਨਾਲ ਜੋ ਮਰਜ਼ੀ ਕਰੀ ਜਾਣ। ਤੇ 8ਵਾਂ ਉਹਨਾਂ ਦਾ ਸੀ ਵੀ ਬਿਲਡ ਸੇਫਗਾਰਡਸ ਇਨਟੂ ਦਾ ਸਿਸਟਮ। 9ਵਾਂ ਬੋਡੀ ਕੈਮਰਾਜ਼ ਫॉर ਅਕਾਊਂਟੇਬਿਲਿਟੀ ਨਾਟ ਟਰੈਕਿੰਗ। ਇਹ ਬੋਡੀ ਕੈਮਰਾਜ਼ ਆਲਰੇਡੀ ਮੇਰੇ ਖਿਆਲ ਨਾਲ ਮਿਨੀਐਪਲਸ ਦੇ ਵਿੱਚ ਉਹਨੇ ਲਾ ਦਿੱਤੇ ਹੈਗੇ। ਤੇ 10ਵਾਂ ਸੀ ਨੋ ਪੈਰਾਮਿਲਟਰੀ ਪੁਲਿਸ। ਜਿਸ ਤਰ੍ਹਾਂ ਟਰੰਪ ਹੁਣੀ ਕਹਿੰਦੇ ਸੀ ਵੀ ਆਪਾਂ ਜਿਹੜੇ ਨੈਸ਼ਨਲ ਗਾਰਡ ਜਾਂ ਹੋਰ ਪੈਰਾਮਿਲਟਰੀ ਪੁਲਿਸ ਆ ਉਹ ਨਾਲ ਡਿਪਲੋਏ ਕਰਾਂਗੇ। ਸੋ 10 ਡਿਮਾਂਡ ਡੈਮੋਕ੍ਰੇਟਸ ਨੇ ਰਿਪਬਲਿਕਨਸ ਦੇ ਅੱਗੇ ਰੱਖੀਆਂ ਤਾਂ ਕਹਿੰਦੇ ਵੀ ਅਸੀਂ ਨੈਗੋਸ਼ੀਏਟ ਕਰਾਂਗੇ। ਸੋ ਡੀਐਚਐਸ ਦੀ ਫੰਡਿੰਗ ਆਉਂਦੇ ਹਫਤੇ ਦੇ ਅਖੀਰ ਤੱਕ ਸ਼ਾਇਦ ਖਤਮ ਜਿਹੜੀ ਉਹ ਹੋ ਜਾਵੇਗੀ, ਤਾਂ ਉਹ ਉਸੇ ਨੂੰ ਚਾਲੂ ਰੱਖਣ ਦੇ ਲਈ, ਉਹ ਡਿਪਾਰਟਮੈਂਟ ਨੂੰ ਚਾਲੂ ਰੱਖਣ ਦੇ ਲਈ ਕੀਤਾ। ਇਹ ਜਿਹੜੀਆਂ ਮੰਗਾਂ ਇਹਨਾਂ ਨੇ ਰੱਖੀਆਂ, ਦੇਖੋ ਕਿੰਨੀਆਂ ਕੁ ਮੰਨ ਹੁੰਦੀਆਂ, ਕਿੰਨੀਆਂ ਕੁ ਨਹੀਂ, ਜਾਂ ਇਹ ਵਾਲਾ ਮਹਿਕਮਾ ਜਿਹੜਾ ਉਹ ਬੰਦ ਹੋਊਗਾ। ਬਾਕੀਆਂ ਨੂੰ ਤਾਂ ਫਿਸਕਲ ਈਅਰ ਦੇ ਆਰਥਿਕ ਸਾਲ ਦੇ ਅਖੀਰ ਤੱਕ ਚਾਲੂ ਕਰ ਦਿੱਤਾ ਗਿਆ ਆ, ਜਿਸ ਉੱਤੇ ਟਰੰਪ ਹੁਣਾਂ ਨੇ ਆਲਰੇਡੀ ਸਾਈਨ ਕਰ ਦਿੱਤੇ ਸੀ। ਨਵਾਂ ਬਿੱਲ ਆ ਰਿਹਾ ਆ ਕੈਲੀਫੋਰਨੀਆ ਦੇ ਵਿੱਚ, ਜਿਸ ਦੇ ਨਾਲ ਕਹਿੰਦੇ ਵੀ ਕੈਲੀਫੋਰਨੀਆ ਨੂੰ ਫੋਸਿਲ ਫਿਊਲ ਕੰਪਨੀਜ਼ ਨੂੰ ਸੂ ਕਰਨ ਦੀ ਇਜਾਜ਼ਤ ਜਿਹੜੀ ਆ ਉਹ ਮਿਲ ਜਾਊਗੀ। ਉਹ ਹਰੀ ਝੰਡੀ ਹੋਊਗੀ ਰਾਈਜ਼ਿੰਗ ਕਾਸਟ ਦੇ ਚੱਲਦਿਆਂ। ਸਟੇਟ ਸੈਨੇਟਰ ਸਕਾਟ ਵਿਨਰ ਜਿਹੜੇ ਸੈਨ ਫਰਾਂਸਿਸਕੋ ਦੇ ਆ, ਉਹਨਾਂ ਨੇ ਇਹ ਬਿੱਲ ਲਿਆਂਦਾ ਆ। ਇਸ ਦੇ ਨਾਲ ਸੂਬੇ ਨੂੰ ਮੇਜਰ ਆਇਲ ਤੇ ਗੈਸ ਕੰਪਨੀਜ਼ ਜਿਹੜੀਆਂ ਕਲਾਈਮੇਟ ਚੇਂਜ ਦੇ ਨਾਲ ਇਹ ਲਿੰਕ ਮੰਨਦੇ ਨੇ, ਉਹਨਾਂ ਨੂੰ ਸੂ ਕਰਨ ਦਾ ਇੱਕ ਹਰੀ ਝੰਡੀ ਹੋਵੇਗੀ। ਕਹਿੰਦੇ ਵੀ 2025 ਦੀਆਂ ਈਟਨ ਤੇ ਪੈਲੀਸੇਡ ਫਾਇਰਸ ਦੇ ਜਿਹੜੇ ਸਰਵਾਈਵਰਸ ਆ ਉਹਨਾਂ ਦੇ ਲਈ ਜਿਹੜੀ ਮਨੀ ਆ ਰੀਕੂਪ ਇਹਨਾਂ ਲਾਸੂਟਸ ਦੇ ਜ਼ਰੀਏ ਕੀਤੀ ਜਾ ਸਕਦੀ ਹੈਗੀ ਆ। ਸਟੇਟ ਸੈਨੇਟਰ ਨੇ ਕਿਹਾ ਵੀ ਇਹ ਜਿਹੜਾ ਕਲਾਈਮੇਟ ਕ੍ਰਾਈਸਿਸ ਦਾ ਜਿਹੜਾ ਕਾਸਟ ਆ ਉਹ ਹੁਣ ਕੈਲੀਫੋਰਨੀਆ ਦੇ ਲੋਕਾਂ ਦੇ ਮੋਢਿਆਂ ਤੇ ਉਹ ਭਾਰ ਨਹੀਂ ਪਾਉਣਾ, ਬਲਕਿ ਅਸੀਂ ਜਿਹੜੀਆਂ ਫੋਸਿਲ ਫਿਊਲ ਕੰਪਨੀਜ਼ ਆ, ਤੇਲ ਤੇ ਗੈਸ ਵਾਲੀਆਂ ਕੰਪਨੀਆਂ ਆ, ਉਹਨਾਂ ਉੱਤੇ ਪਾਇਆ ਜਿਹੜਾ ਉਹ ਜਾ ਸਕਦਾ ਆ, ਜਿਨ੍ਹਾਂ ਨੇ ਇੱਕ ਅਨਬਲੀਵੇਬਲ ਅਨਸਸਟੇਨੇਬਲ ਪਲੇਸ ਦੇ ਨਾਲ ਜਿਹੜਾ ਇੱਥੇ ਕੰਮ ਵਧਾਇਆ ਆ। ਅਫੋਰਡੇਬਲ ਇੰਸ਼ੋਰੈਂਸ ਰਿਕਵਰੀ ਐਕਟ ਸੈਨੇਟ ਬਿੱਲ 982 ਉਹਨਾਂ ਨੇ ਹੁਣ ਪੇਸ਼ ਕੀਤਾ ਆ, ਜਿਸ ਦੇ ਨਾਲ ਸੂਬੇ ਦਾ ਜਿਹੜਾ ਅਟਰਨੀ ਜਨਰਲ ਆ ਉਸ ਨੂੰ ਫੋਸਿਲ ਫਿਊਲ ਕੰਪਨੀਜ਼ ਨੂੰ ਸੂ ਕਰਨ ਦਾ ਜਿਹੜਾ ਆ ਉਹ ਮੌਕਾ ਮਿਲ ਜਾਵੇਗਾ।
ਅੱਜ ਸਦਰਨ ਕੈਲੀਫੋਰਨੀਆ ਦੇ ਵਿੱਚ ਵੈਸਟਵੁੱਡ ਜਿਹੜਾ ਲਾਸ ਐਂਜਲਸ ਵਾਲਾ ਏਰੀਆ ਆ, ਉੱਥੇ ਇੱਕ 99 ਜਿਹੜਾ ਰੈਂਚ ਸਟੋਰ ਹੈਗਾ, ਰੈਂਚ ਮਾਰਕੀਟ ਆ, ਉੱਥੇ ਇੱਕ ਕਾਰ ਉਹਦੇ ਅੰਦਰ ਵੜ ਗਈ, ਜਿਹਦੇ ਨਾਲ 3 ਜਾਣਿਆਂ ਦੀ ਮੌਤ ਹੋ ਗਈ ਤੇ 6 ਜਾਣੇ ਬੁਰੀ ਤਰ੍ਹਾਂ ਜਿਹੜੇ ਆ ਫੱਟੜ ਹੋਏ ਹੈਗੇ ਆ। ਇਹ ਕ੍ਰੈਸ਼ ਦੁਪਹਿਰੇ 12:11 ਦੇ ਉੱਤੇ ਵਾਪਰਿਆ। ਕਹਿੰਦੇ ਭਈ ਪਹਿਲਾਂ ਇੱਕ ਬਾਈਸਾਈਕਲਿਸਟ ਨੂੰ ਹਿੱਟ ਕੀਤਾ ਤੇ ਉਹ ਤੋਂ ਬਾਅਦ ਕਾਰ ਦੀ ਸਪੀਡ ਜ਼ਿਆਦੇ ਸੀ ਤਾਂ ਸਿੱਧੀ ਹੀ ਉਸ ਮਾਰਕੀਟ ਦੇ ਅੰਦਰ ਚਲੇ ਗਏ ਤੇ ਉੱਥੇ ਜਾ ਕੇ ਜਿਹੜੇ ਇੰਪਲਾਈ ਕੰਮ ਕਰਦੇ ਸੀ, ਉਹਨਾਂ ਦੇ ਜਾ ਕੇ ਸੱਟਾਂ-ਚੋਟਾਂ ਲੱਗ ਗਈਆਂ। ਮਰਨ ਵਾਲਿਆਂ ਦੇ ਵਿੱਚ ਇੱਕ 42 ਸਾਲਾਂ ਦੀ ਓਲਡ ਬੀਬੀ, 55 ਸਾਲਾਂ ਦਾ ਓਲਡ ਬਜ਼ੁਰਗ ਤੇ 30 ਸਾਲਾਂ ਦਾ ਓਲਡ ਮੈਨ ਸੀਗਾ। ਸੋ ਜੋ ਕਾਰ ਚਲਾ ਰਹੀ ਸੀ ਉਹ ਵੀ ਓਲਡ ਬੀਬੀ ਸੀ ਤੇ ਕਹਿੰਦੇ ਵੀ ਕੋਈ ਇੰਟੈਂਸ਼ਨਲ ਨਹੀਂ ਲੱਗਦਾ ਕਿਸੇ ਤਰ੍ਹਾਂ ਨਾਲ ਉਹ ਤੋਂ ਮਿਸਟੇਕ ਹੋ ਗਈ ਜਾਂ ਉਹ ਤੋਂ ਬ੍ਰੇਕ ਦੀ ਜਗ੍ਹਾ ਸਪੀਡ ਦੇ ਉੱਤੇ ਪੈਰ ਰੱਖ ਹੋ ਗਿਆ। ਲਾਸ ਐਂਜਲਸ ਦੇ ਮੇਅਰ ਕੈਰਨ ਬਾਸ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਹੈਗੀ ਆ ਵੀ ਲਾਸ ਐਂਜਲਸ ਦੀ ਫਾਇਰ ਡਿਪਾਰਟਮੈਂਟ ਤੇ ਪੁਲਿਸ ਸਾਰੀ ਟੀਮ ਜਿਹੜੀ ਆ ਉਹ ਸੀਨ ਦੇ ਉੱਤੇ ਸੀ। ਉਹਨਾਂ ਨੇ ਕੋਸ਼ਿਸ਼ ਕੀਤੀ ਜਿਨ੍ਹਾਂ ਦੇ ਸੱਟਾਂ ਚੋਟਾਂ ਲੱਗੀਆਂ ਉਹਨਾਂ ਨੂੰ ਬਚਾਇਆ ਜਾ ਸਕੇ ਤੇ ਪਲੱਸ ਜਿਹੜੇ ਵਿਕਟਮਸ ਆ ਉਹ ਕਹਿੰਦੇ ਵੀ ਅਸੀਂ ਉਹਨਾਂ ਦੇ ਨਾਲ ਉਹਨਾਂ ਦੇ ਪਰਿਵਾਰਾਂ ਦੇ ਨਾਲ ਪ੍ਰੇ ਕਰਦੇ ਹੈਗੇ ਆ ਤੇ ਸਾਡੀ ਸਿੰਪਥੀ ਆ ਉਹਨਾਂ ਦੀ। ਜੀ ਹਰਜੋਤ ਸਿੰਘ ਜੀ, ਅਗਲੀ ਜਿਹੜੀ ਗੱਲ ਕਰੀਏ, ਯੂਐਸ ਅਟਾਰਨੀ ਆਫਿਸ ਅਮਰੀਕਾ ਦੇ ਵਿੱਚ ਇਸ ਟਾਈਮ ਕਹਿੰਦੇ ਵੀ ਇਮੀਗ੍ਰੇਸ਼ਨ ਡਿਟੈਂਸ਼ਨ ਕੇਸਾਂ ਦੀ ਸੁਨਾਮੀ ਦਾ ਸਾਹਮਣਾ ਕਰਨਾ ਪੈ ਰਿਹਾ। ਬਹੁਤ ਸਾਰੇ ਜਿਹੜੇ ਕੇਸ ਜੋ ਇਮੀਗ੍ਰੇਸ਼ਨ ਦੇ ਵਿੱਚ ਜਿਹੜੇ ਲੋਕਾਂ ਨੂੰ ਇਹ ਡਿਟੇਨ ਕਰ ਰਹੇ ਆ, ਇਹ ਕ੍ਰੈਕਡਾਊਨ ਦੇ ਦਰਮਿਆਨ ਸਰਕਾਰ ਦੇ ਉਲਟ ਜਿਹੜੇ ਲੋਕਾਂ ਦੇ ਦੁਆਰਾ ਕੇਸ, ਉਹਨਾਂ ਦੇ ਜਿਹੜੇ ਪਰਿਵਾਰਾਂ ਦੇ ਦੁਆਰਾ ਕੇਸ ਲਿਆਂਦੇ ਜਾ ਰਹੇ ਆ। ਯੂਐਸ ਅਟਾਰਨੀ ਜਿਹੜੇ ਡਿਸਟ੍ਰਿਕਟ ਆਫ ਮਿਨੇਸੋਟਾ ਦੇ ਲਈ ਆ, ਉਹਨਾਂ ਨੇ ਨਵੀਂ ਬਰੀਫ ਦੇ ਵਿੱਚ ਡਿਕਲੇਅਰ ਕੀਤਾ, ਜੋ ਅਦਾਲਤ ਦੇ ਵਿੱਚ ਉਹਨਾਂ ਨੇ ਸਬਮਿਟ ਕਰਾਈ ਆ। ਕਹਿੰਦੇ ਵੀ ਸਾਡੇ ਉੱਤੇ ਇਨੋਰਮਸ ਬਰਡਨ ਆ, ਬਹੁਤ ਜ਼ਿਆਦਾ ਭਾਰ ਆ। ਕਹਿੰਦੇ ਵੀ ਫਲੱਡ ਆਇਆ ਪਿਆ ਆ ਇਮੀਗ੍ਰੇਸ਼ਨ ਕੇਸਿਸ ਦਾ, ਜਿਹੜਾ ਕਿ ਉਹਨਾਂ ਦੇ ਕੰਮ ਕਾਜ ਦੇ ਉੱਤੇ ਨੈਗੇਟਿਵਲੀ ਭੈੜਾ ਅਸਰ ਕਰ ਰਿਹਾ ਹੈਗਾ ਆ। ਯੂਐਸ ਅਟਾਰਨੀ ਡੈਨੀਅਲ ਰੋਜ਼ਨ ਡਿਸਟ੍ਰਿਕਟ ਆਫ ਮਿਨੇਸੋਟਾ ਦੇ ਪਿਛਲੇ ਅਕਤੂਬਰ ਦੇ ਵਿੱਚ ਹੀ ਉਹਨਾਂ ਨੂੰ ਇਸ ਪੋਸਟ ਦੇ ਲਈ ਕਨਫਰਮ ਕੀਤਾ ਗਿਆ ਸੀਗਾ। ਕਹਿੰਦੇ ਵੀ ਸਾਡੇ ਲਿਮਿਟਿਡ ਰਿਸੋਰਸਿਸ ਆ, ਪੈਰਾਲੀਗਲ ਵੀ ਓਵਰਟਾਈਮ ਕਰ ਰਹੇ ਆ, ਲਾਇਰਸ ਵੀ ਜਿਹੜੇ ਓਵਰਟਾਈਮ ਕਰ ਰਹੇ ਆ। ਕਹਿੰਦੇ ਵੀ ਉਸ ਟਾਈਮ ਦੇ ਉੱਤੇ ਜਦੋਂ ਸਾਡੀ ਡਿਵੀਜ਼ਨ ਦੀ 50% ਕੈਪੈਸਿਟੀ ਜਿਹੜੀ ਉਹ ਘਟੀ ਹੋਈ ਹੈਗੀ ਆ। ਮਿਨੇਸੋਟਾ ਹੀ ਕਹਿੰਦਾ ਵੀ ਇਸ ਦੇ ਵਿੱਚ ਇਕੱਲਾ ਨਹੀਂ ਆ, ਜਸਟਿਸ ਡਿਪਾਰਟਮੈਂਟ ਨੂੰ ਜਿਹੜੇ ਕਈ ਸਿਵਲ ਅਟਾਰਨੀਜ਼ ਆ ਉਹਨਾਂ ਨੂੰ ਡਿਪਲੋਏ ਕਰਨਾ ਪੈ ਰਿਹਾ ਆ ਯੂਐਸ ਅਟਾਰਨੀ ਦੇ ਕੰਮਕਾਜ ਦੇਖਣ ਦੇ ਲਈ। ਹੀਬੀਅਸ ਕਾਰਪਸ ਜਿਹੜੀਆਂ ਪਟੀਸ਼ਨਸ ਆ ਉਹ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਪਿਛਲੇ ਕੁਝ ਹਫ਼ਤਿਆਂ ਤੋਂ ਇਹਨਾਂ ਦੀ ਕ੍ਰੈਕਡਾਊਨ ਤੋਂ ਬਾਅਦ ਦੇ ਵਿੱਚ ਜਿਹੜੀਆਂ ਉਹ ਵਧੀਆਂ ਆ, ਜਿਹਦੇ ਕਰਕੇ ਹੁਣ ਇਹਨਾਂ ਦਾ ਕੰਮਕਾਜ ਕਹਿੰਦੇ ਵੀ ਬਹੁਤ ਜ਼ਿਆਦਾ ਵਧਿਆ ਪਿਆ ਆ। ਜਿਹੜੇ ਲੋਕ ਕਹਿੰਦੇ ਵੀ ਸਾਡਾ ਕੋਈ ਕ੍ਰਾਈਮ ਨਹੀਂ, ਅਸੀਂ ਕੋਈ ਕ੍ਰਿਮੀਨਲ ਐਕਟੀਵਿਟੀ ਨਹੀਂ ਕੀਤੀ, ਪਰ ਫਿਰ ਵੀ ਸਾਨੂੰ ਡਿਟੇਨ ਕਰਕੇ ਧੱਕੇ ਦੇ ਨਾਲ ਰੱਖਿਆ ਜਾ ਰਿਹਾ ਆ, ਉਹ ਹੁਣ ਹੇਬੀਅਸ ਕਾਰਪਸ ਪਟੀਸ਼ਨਸ ਜਿਹੜੀਆਂ ਲਗਾਤਾਰ ਪਾ ਰਹੇ ਆ, ਜਿਸ ਦੇ ਕਰਕੇ ਡਿਪਾਰਟਮੈਂਟ ਆਫ ਜਸਟਿਸ ਦੇ ਜਿਹੜੇ ਮਹਿਕਮੇ ਆ ਉਹਨਾਂ ਦੇ ਉੱਤੇ ਹੁਣ ਖਾਸਾ ਭਾਰ ਜਿਹੜਾ ਉਹ ਪੈਂਦਾ ਜਾ ਰਿਹਾ ਆ। ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਅਸੈਂਬਲੀ ਮੈਂਬਰ ਜੇਮਸ ਗੈਲਾਗਰ ਨੂੰ ਐਂਡੋਰਸ ਕੀਤਾ ਹੈ ਕਾਂਗਰਸਮੈਨ ਦੀ ਸੀਟ ਦੇ ਲਈ। ਕੈਲੀਫੋਰਨੀਆ ਦੇ ਕਾਂਗਰਸਮੈਨ ਡਗ ਲਮੋਲਫਾ ਉਹਨਾਂ ਦੀ ਸੀਟ ਵੇਕੈਂਟ ਹੋਈ ਸੀ ਕਿਉਂਕਿ ਉਹਨਾਂ ਦੀ ਮੌਤ ਹੋ ਗਈ ਸੀ। ਉਹਨਾਂ ਦੀ ਜਗ੍ਹਾ ਦੇ ਉੱਤੇ ਇਹ ਹੁਣ ਸਪੈਸ਼ਲ ਇਲੈਕਸ਼ਨ ਹੋਣੀ ਹੈਗੀ ਆ। ਟਰੰਪ ਉਹਨਾਂ ਦੀ ਜਿਹੜੀ ਐਂਡੋਰਸਮੈਂਟ ਆ ਇਹ ਕਾਫੀ ਇਨਫਲੂਐਂਸ਼ੀਅਲ ਕੰਸੀਡਰ ਕੀਤੀ ਜਾਂਦੀ ਆ ਪੋਲੀਟੀਕਲ ਸਰਕਲਸ ਦੇ ਵਿੱਚ। ਤੇ ਲਾਮਲਫਾ ਫੈਮਿਲੀ ਨੇ ਵੀ ਜੋ ਅਸੈਂਬਲੀਮੈਨ ਗੈਲਾਗਰ ਆ ਯੂਬਾ ਸਿਟੀ ਏਰੀਏ ਦੇ, ਉਹਨਾਂ ਨੂੰ ਸਪੋਰਟ ਕੀਤਾ ਹੈਗਾ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਿਹਾ ਆ ਵੀ ਜੋ ਗੈਲਾਗਰ ਆ ਉਹ ਬਹੁਤ ਹੀ ਵਧੀਆ ਇਨਸਾਨ ਆ, ਫਾਰਮਰ ਆ ਤੇ ਹਮੇਸ਼ਾ ਹੀ ਲੋਕਾਂ ਦੇ ਲਈ ਜਿਹੜਾ ਫਾਈਟ ਕਰਦਾ ਆ ਤੇ ਸਾਬਕਾ ਕਾਉਂਟੀ ਦੇ ਸੁਪਰਵਾਈਜ਼ਰ ਵੀ ਰਹੇ ਹੈਗੇ ਗੈਲਾਗਰ ਤੇ ਕੈਲੀਫੋਰਨੀਆ ਸਟੇਟ ਅਸੈਂਬਲੀਮੈਨ। ਤੇ ਉਹਦੀ ਕਹਿੰਦੇ ਵੀ ਅਸੀਂ ਪੂਰੀ ਤਰ੍ਹਾਂ ਹੁਣ ਸਪੋਰਟ ਕਰਨੀ ਹੈਗੀ ਆ। ਹਾਲਾਂਕਿ ਬਹੁਤ ਸਾਰੀ ਰੀਡਿਸਟ੍ਰਿਕਟਿੰਗ ਵੀ ਹੋਈ ਹੈਗੀ ਆ ਜਿਹੜੀ ਨਵੀਂ ਹੁਣ ਨਵੰਬਰ 'ਚ ਇਲੈਕਸ਼ਨ ਹੋਣੀ ਆ, ਪਰ ਇਹ ਨਵੰਬਰ ਤੋਂ ਪਹਿਲਾਂ ਇਲੈਕਸ਼ਨ ਹੋਣੀ ਹੈਗੀ ਆ ਕਿਉਂਕਿ ਜੋ ਕਾਂਗਰਸਮੈਨ ਸੀ ਉਹਦੀ ਡੈਥ ਹੋ ਗਈ। ਸੋ ਦੇਖਦੇ ਆ ਵੀ ਕਿੱਦਾਂ ਜਿਹੜੀ ਕਾਫੀ ਇਸ ਇਲੈਕਸ਼ਨ ਦੇ ਉੱਤੇ ਵੀ ਪੈਸੇ ਖਰਚੇ ਜਾਣਗੇ। ਜੀ ਬਿਲਕੁਲ, ਉਹਦਾ ਤੁਸੀਂ ਕੱਲ ਵੀ ਸ਼ੇਅਰ ਕੀਤਾ ਸੀ। ਮੁਲਕ ਦੇ ਸੁਪਰੀਮ ਕੋਰਟ ਨੇ ਕੈਲੀਫੋਰਨੀਆ ਨੂੰ ਆਪਣੇ ਜਿਹੜੇ ਨਵੇਂ ਮੈਪਸ ਆ ਉਹ ਵਰਤਣ ਦੀ ਆਗਿਆ ਜਿਹੜੀ ਉਹ ਦੇ ਦਿੱਤੀ ਆ, ਸੇਮ ਉਸੇ ਤਰ੍ਹਾਂ ਦੇ ਉੱਤੇ ਜਿੱਦਾਂ ਉਹਨਾਂ ਨੇ ਟੈਕਸਸ ਵਾਲਿਆਂ ਨੂੰ ਦੇ ਦਿੱਤੀ ਸੀ ਆਗਿਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਆ ਉਸ ਉੱਤੇ ਨਜ਼ਰ ਜਿਹੜੀ ਉਹ ਆਪਾਂ ਮਾਰਦੇ ਜਾਂਦੇ ਆ।
ਤਾਂ ਕਹਿੰਦੇ ਵੀ ਹਾਊਸ ਦੇ ਡੈਮੋਕ੍ਰੇਟ ਉਹ ਮੰਗ ਕਰ ਰਹੇ ਆ ਵੀ ਜਿਹੜਾ ਸੈਨੇਟ ਦਾ ਮਿਨੋਰਟੀ ਲੀਡਰ ਆ ਚੱਕ ਸ਼ੂਮਰ, ਇਹਨੂੰ ਬਾਹਰ ਚਲੇ ਜਾਣਾ ਚਾਹੀਦਾ, ਇਹਨੂੰ ਬਾਹਰ ਦਾ ਰਸਤਾ ਜਿਹੜਾ ਉਹ ਦਿਖਾ ਦੇਣਾ ਚਾਹੀਦਾ। ਕਹਿੰਦੇ ਵੀ ਜਿਹੜੇ ਡੈਮੋਕ੍ਰੇਟਸ ਆ ਇਸ ਤੋਂ ਖਾਸੇ ਜਿਹੜੇ ਉਹ ਨਿਰਾਸ਼ ਨਜ਼ਰ ਜਿਹੜੇ ਉਹ ਆ ਰਹੇ ਨੇ, ਤੇ ਕਹਿੰਦੇ ਵੀ ਹੀ ਕੈਨ ਮੀਟ ਦਾ ਮੂਵਮੈਂਟ, ਵੀ ਜੋ ਇਸ ਟਾਈਮ ਇੱਕ ਲੀਡਰ ਤੋਂ ਸਾਨੂੰ ਦਰਕਾਰ ਆ ਉਹ ਇਹ ਕਰਨ ਦੇ ਵਿੱਚ ਸ਼ੂਮਰ ਜਿਹੜਾ ਉਹ ਨਾਕਾਮਯਾਬ ਹੋ ਰਿਹਾ ਹੈ। ਰਿਪਰੈਜ਼ੈਂਟੇਟਿਵ ਡੇਲੀਆ ਰੈਮੀਰਜ਼ ਇਲੀਨੋਇਸ ਤੋਂ ਆ, ਉਹਨੇ ਕਿਹਾ ਵੀ ਮੈਂ ਬਾਰ-ਬਾਰ ਇਹ ਗੱਲ ਕਹਿ ਰਹੀ ਹਾਂ ਵੀ ਸ਼ੂਮਰ ਨੀਡਸ ਟੂ ਗੈਟ ਦੀ ਹੈਲ ਆਊਟ ਓਵਰ ਐਂਡ ਓਵਰ ਐਂਡ ਓਵਰ ਅੰਟਿਲ ਹੀ ਡਜ਼, ਵੀ ਜਿੰਨੀ ਦੇਰ ਤੱਕ ਉਹ ਚਲਿਆ ਇੱਥੋਂ ਨਹੀਂ ਜਾਂਦਾ ਹੈਗਾ। ਇੱਕ ਹੋਰ ਹਾਊਸ ਡੈਮੋਕ੍ਰੇਟ, ਉਹਨੇ ਨਾਂ ਤਾਂ ਜਿਹੜਾ ਉਹ ਨਹੀਂ ਦੱਸਿਆ, ਕਹਿੰਦੇ ਵੀ ਪ੍ਰਾਈਵੇਟ ਕਨਵਰਸੇਸ਼ਨ ਲਾਅ ਮੇਕਰਸ ਦੇ ਦਰਮਿਆਨ ਜਿਹੜੀਆਂ ਉਹ ਚੱਲ ਰਹੀਆਂ ਆ, ਕਹਿੰਦੇ ਵੀ ਲੀਡਰਸ਼ਿਪ ਦੇ ਵਿੱਚ ਉਹਨਾਂ ਨੂੰ ਇਸ ਟਾਈਮ ਬਿਲਕੁਲ ਵੀ ਟਰਸਟ ਨਜ਼ਰ ਨਹੀਂ ਆ ਰਿਹਾ, ਕਿਉਂਕਿ ਇਹ ਹਾਰਡ ਬਾਰਗੇਨ ਸਟ੍ਰਾਈਕ ਕਰਨ ਦੇ ਵਿੱਚ, ਇਹ ਆਪਣੀਆਂ ਜਿਹੜੀਆਂ ਮੰਗਾਂ ਮਨਵਾਉਣ ਦੇ ਵਿੱਚ ਨਾਕਾਮਯਾਬ ਰਹਿ ਰਹੇ ਹੈਗੇ ਆ। ਖਾਸ ਕਰਕੇ ਇਹਨਾਂ ਡੈਮੋਕ੍ਰੇਟਸ ਦੇ ਵਿੱਚੋਂ ਜਿਹੜਾ ਪ੍ਰੋਗਰੈਸਿਵ ਲਾਣਾ ਆ ਉਹ ਇਹਨਾਂ ਐਸਟੈਬਲਿਸ਼ਮੈਂਟ ਦੇ ਜਿਹੜੇ ਲੀਡਰਸ ਆ ਉਹਨਾਂ ਦੇ ਉਲਟ ਜਿਹੜਾ ਉਹ ਚੱਲ ਰਿਹਾ ਹੈਗਾ ਆ। ਸੋ ਸ਼ੂਮਰ ਹੋਣਾ ਨੇ ਹੀ ਉੱਥੋਂ ਜਿਹੜੇ ਬਿੱਲਾਂ ਦੇ ਵਿੱਚ ਅਪਰੂਵਲ ਦੇ ਕੇ ਸਾਥ ਜਿਹੜਾ ਉਹ ਦੇ ਕੇ ਬਾਕੀ ਜਿਹੜੇ ਗਵਰਨਮੈਂਟ ਸ਼ਟਡਾਊਨ ਨਾ ਹੋਵੇ ਉਹ ਪਾਸ ਜਿਹੜੇ ਉਹ ਕਰਵਾਏ ਸੀ, ਤੇ DHS ਦੀ 10 ਦਿਨ ਦੀ ਜਿਹੜੀ ਫੰਡਿੰਗ ਉਸ ਦੇ ਵਿੱਚ ਰੱਖੀ ਜਿਹੜੀ ਹੋ ਗਈ ਸੀ। ਹੁਣ ਹਾਊਸ ਦਾ ਜਿਹੜਾ ਮਿਨੋਰਟੀ ਲੀਡਰ ਆ ਹਕੀਮ ਜੈਫਰੀਜ਼, ਉਹ ਕਹਿ ਤੇ ਰਿਹਾ ਆ, ਕਹਿੰਦੇ ਵੀ ਇਹਨਾਂ ਰਿਫਾਰਮਸ ਤੋਂ ਘੱਟ ਅਸੀਂ ਕੁਝ ਵੀ ਜਿਹੜਾ ਉਹ ਨਹੀਂ ਮੰਨਾਂਗੇ, ਜਿੱਦਾਂ ਤੁਸੀਂ 10 ਜਿਹੜੀਆਂ ਟਰਮਸ ਇਹਨਾਂ ਦੀਆਂ ਦੱਸੀਆਂ ਆ। ਸੋ ਦੇਖਦੇ ਆ ਵੀ ਅੱਗੇ ਇਹਨਾਂ ਦਾ ਕੀ ਬਣਦਾ ਆ, ਪਰ ਡੈਮੋਕ੍ਰੇਟਾਂ ਦੇ ਅੰਦਰ ਖਾਤੇ ਹੀ ਮਾਹੌਲ ਜਿਹੜਾ ਬਣ ਰਿਹਾ ਵੀ ਮੌਜੂਦਾ ਲੀਡਰਸ ਆ ਉਹਨਾਂ ਨੂੰ ਬਾਹਰ ਦਾ ਰਸਤਾ ਜਿਹੜਾ ਉਹ ਦਿਖਾਇਆ ਜਾਵੇ। ਵਾਈਮੋ ਕੰਪਨੀ ਜਿਹੜੀ ਸੈਲਫ ਡਰਾਈਵਿੰਗ ਟੈਕਸੀ ਆ, ਉਹ ਹੁਣ ਸੈਕਰਾਮੈਂਟੋ 'ਚ ਵੀ ਪਹੁੰਚ ਗਈ ਹੈਗੀ ਆ। ਸਿਟੀ ਆਫ ਟਰੀਜ਼ ਜਿਹਨੂੰ ਸੈਕਰਾਮੈਂਟੋ ਨੂੰ ਕਿਹਾ ਜਾਂਦਾ ਆ, ਸੋ ਆਟੋਨੋਮਸ ਟੈਕਸੀ, ਡਰਾਈਵਰਲੈਸ ਟੈਕਸੀ ਆਪਾਂ ਕਹਿ ਸਕਦੇ ਹਾਂ, ਉਹ ਹੁਣ ਸੈਕਰਾਮੈਂਟੋ 'ਚ ਆਉਣ ਵਾਲੇ ਮਹੀਨਿਆਂ 'ਚ ਸ਼ੁਰੂ ਹੋਣ ਜਾ ਰਹੀ ਆ। ਪਹਿਲਾਂ ਉਹਦੇ ਵਿੱਚ ਜ਼ਰੂਰ ਕੋਈ ਨਾ ਕੋਈ ਡਰਾਈਵਰ ਹੋਊਗਾ, ਪਰ ਥੋੜ੍ਹੇ ਸਮੇਂ ਬਾਅਦ ਜੋ ਆ ਉਹ ਡਰਾਈਵਰਲੈਸ ਚੱਲੇਗੀ। ਜੋ ਵਾਈਮੋ ਕੰਪਨੀ ਆ, ਇਹ ਸੈਨ ਫਰਾਂਸਿਸਕੋ ਦੇ ਵਿੱਚ ਇਹਨਾਂ ਨੇ ਬਹੁਤ ਜ਼ਿਆਦਾ ਜਿਹੜੀ ਟਰਾਇਲ ਕੀਤਾ ਹੈਗਾ ਆ। ਇਸ ਤੋਂ ਬਿਨਾਂ ਲਾਸ ਐਂਜਲਸ ਕਾਉਂਟੀ, ਅਟਲਾਂਟਾ, ਆਸਟਿਨ, ਟੈਕਸਸ ਦੇ ਵਿੱਚ, ਮਿਆਮੀ ਤੇ ਫੀਨਿਕਸ ਦੇ ਵਿੱਚ। ਸੋ ਸੈਕਰਾਮੈਂਟੋ ਤੋਂ ਬਾਅਦ ਹੋਰ ਦਰਜਨਾਂ ਦੇ ਹਿਸਾਬ ਨਾਲ ਜਿਹੜੇ ਸ਼ਹਿਰ ਆ ਉੱਥੇ ਐਕਸਪੈਂਡ ਹੋਣ ਜਾ ਰਹੀ ਆ, ਜਿਸ ਤਰ੍ਹਾਂ ਬੋਸਟਨ, ਨੈਸ਼ਵਿਲ, ਲਾਸ ਵੈਗਸ, ਇਹਨਾਂ ਸਾਰੇ ਏਰੀਏ ਦੇ ਵਿੱਚ। ਜੀ, ਵੇਮੋ ਦੀ ਅੱਜ ਜਿਹੜਾ ਹਰਜੋਤ ਸਿੰਘ ਜੀ ਕਾਫੀ ਗ੍ਰਿਲਿੰਗ ਹੋਈ ਸੀ ਕੈਪੀਟਲ ਹਿੱਲ ਦੇ ਉੱਤੇ। ਲਾ ਮੇਕਰਸ ਨੇ ਕਈ ਜਿਹੜੇ ਉਹਨਾਂ ਨੂੰ ਸਵਾਲ ਕੀਤੇ ਸੀ, ਜਿਸ ਦੇ ਵਿੱਚ ਉਹਨਾਂ ਦੇ ਜਿਹੜੇ ਐਗਜ਼ੈਕਟਿਵ ਆ ਉਹਨਾਂ ਨੇ ਦੱਸਿਆ ਵੀ ਉਹ ਰਿਮੋਟ ਵਰਕਰਸ ਜਿਹੜੇ ਫਿਲੀਪੀਨਸ 'ਚ ਆ ਉਹ ਆਟੋਨੋਮਸ ਵਹੀਕਲ ਚਲਾਉਣ ਦੇ ਲਈ ਵਰਤ ਰਹੇ ਨੇ ਫਿਲੀਪੀਨਸ ਦੇ ਵਿੱਚ। ਸੋ ਉਹਨਾਂ ਨੂੰ ਅਮਰੀਕਨ ਰੋਡ ਲਾਜ਼ ਦਾ ਕਿੰਨਾ ਕੁ ਪਤਾ ਹੈ, ਕਿੰਨਾ ਕੁ ਨਹੀਂ ਪਤਾ ਆ, ਇਹ ਕਾਫੀ ਜ਼ਿਆਦਾ ਜਿਹੜਾ ਅੱਜ ਰੌਲਾ ਰੱਪਾ ਪਿਆ। ਸੈਨੇਟ ਜਿਹੜੀ ਕਮੇਟੀ ਕਾਮਰਸ, ਸਾਇੰਸ ਤੇ ਟਰਾਂਸਪੋਰਟੇਸ਼ਨ ਦੀ ਆ, ਉਹਨਾਂ ਦੇ ਨਾਲ ਇਹ ਜਿਹੜੀ ਇਨਫੋਰਮੇਸ਼ਨ ਆ ਵੇਮੋ ਦੇ ਜਿਹੜੇ ਐਗਜ਼ੈਕਟਿਵ ਆ ਉਹਨਾਂ ਨੇ ਸ਼ੇਅਰ ਕੀਤੀ ਜਿਹੜੀ ਉਹ ਸੀਗੀ। ਸੋ ਇਹ ਇੱਥੋਂ ਜਿਹੜਾ ਹਰਜੋਤ ਸਿੰਘ ਜੀ ਇਹ ਪਤਾ ਲੱਗ ਰਿਹਾ ਹੈਗਾ ਆ। ਸੋ ਕਹਿੰਦਾ ਵੀ ਥੋੜੇ ਦਿਨ ਪਹਿਲਾਂ ਦੀ ਉਹੀ ਗੱਲ ਆ ਵੀ ਇੱਕ ਬੱਚਾ ਜਿਹੜਾ ਕਿ ਇੱਕ ਵੇਮੋ ਦੀ ਗੱਡੀ ਦੇ ਨਾਲ ਉਸ ਨੂੰ ਹਿੱਟ ਕੀਤਾ ਸੀਗਾ ਸੈਂਟਾ ਮੋਨਿਕਾ ਕੈਲੀਫੋਰਨੀਆ ਦੇ ਵਿੱਚ, ਜਦੋਂ ਸਕੂਲ ਨੂੰ ਜਾ ਰਿਹਾ ਸੀਗਾ ਉਹ ਬੱਚਾ। ਸੋ ਇਹ ਕਹਿੰਦੇ ਵੀ ਹੁਣ ਇੱਕ ਨਵਾਂ ਵਿਵਾਦ ਇਸ ਦੇ ਵਿੱਚ ਛਿੜ ਗਿਆ ਆ ਵੀ ਜਿਹੜਾ ਵੇਮੋ ਆ ਉਹ ਰਿਮੋਟ ਆਪਰੇਟਰਸ ਦੇ ਉੱਤੇ ਜਿਹੜੇ ਕਿ ਆਊਟਸਾਈਡ US ਦੇ ਵਿੱਚ ਆ ਉਹਦੇ ਤੇ ਬਹੁਤ ਜ਼ਿਆਦਾ ਡਿਪੈਂਡੈਂਟ ਨੇ, ਤੇ ਜਿਹੜੇ ਸੈਨੇਟਰਸ ਆ ਉਹ ਕਹਿ ਰਹੇ ਆ ਵੀ ਇਹ ਕੰਪਲੀਟਲੀ ਅਨਅਸੈਪਟੇਬਲ ਹੈਗਾ ਆ। ਸੋ ਇਹ ਪਾਲਿਸੀ ਹੀਅਰਿੰਗ ਚੱਲ ਰਹੀ ਸੀ ਸੈਲਫ ਡਰਾਈਵਿੰਗ ਕਾਰਸ ਨੂੰ ਜਿਹੜਾ ਉਹ ਲੈ ਕੇ, ਤੇ ਵੇਮੋ ਦੀ ਦਾ ਇਹ ਪਰਦਾਫਾਸ਼ ਇਸ ਦੇ ਵਿੱਚ ਹੋਇਆ ਆ। ਤੇ ਇਹਨਾਂ ਦੇ ਉੱਤੇ ਦੋਸ਼ ਇਹ ਵੀ ਨਾਲ ਲਾ ਰਹੇ ਆ ਵੀ ਇਕੱਲਾ ਓਵਰਸੀਜ਼ ਵਰਕਰਸ ਦੀ ਕਹਿੰਦੇ ਵੀ ਉਹ ਵਰਤੋਂ ਨਹੀਂ ਕਰ ਰਹੇ, ਚਾਈਨੀਜ਼ ਮੇਡ ਵਹੀਕਲਸ ਦੀ ਕਹਿੰਦੇ ਵੀ ਬਹੁਤ ਜ਼ਿਆਦਾ ਜਿਹੜੀ ਇਸ ਦੇ ਵਿੱਚ ਵਰਤੋਂ ਉਹਨਾਂ ਦੁਆਰਾ ਕੀਤੀ ਜਾ ਰਹੀ ਆ। ਸਾਡਾ ਸਮਾਂ ਵੀ ਸਮਾਪਤੀ ਵੱਲ ਆ, ਤੇ ਜਾਂਦੇ ਗੱਲ ਕਰਦੇ ਜਾਈਏ। ਬਹੁਤ ਸਾਰੀ ਲੇ ਆਫ ਹਰ ਪਾਸੇ ਚੱਲ ਰਹੀ ਆ। ਅੱਜ ਬੇ ਏਰੀਏ ਦੀ ਕੰਪਨੀ ਵੈਸਟਰਨ ਡਿਜੀਟਲ ਜੋ ਆ, ਉਹਨਾਂ ਨੇ ਵੀ ਕਾਫੀ ਲੋਕਾਂ ਨੂੰ ਲੇ ਆਫ ਕੀਤਾ ਆ। ਸੈਨੋਜ਼ੇ ਬੇਸਡ ਵੈਸਟਰਨ ਡਿਜੀਟਲ ਕੰਪਨੀ ਨੇ ਇਹ ਕਿਹਾ ਆ ਵੀ ਨੰਬਰ ਆਫ ਲੇ ਆਫਸ ਕੀਤੇ ਹੈਗੇ ਆ। ਮੋਸਟਲੀ ਇਹ ਇੰਜੀਨੀਅਰਿੰਗ ਪੋਜੀਸ਼ਨਸ ਹਿੱਟ ਹੋਈਆਂ ਹੈਗੀਆਂ। ਡਾਟਾ ਸਟੋਰੇਜ ਕੰਪਨੀ ਆ, ਤੇ ਇਹਨਾਂ ਨੇ ਪਹਿਲਾਂ ਵੀ ਕਾਫੀ ਜ਼ਿਆਦਾ ਜਿਹੜੀ ਰਿਡਕਸ਼ਨ ਆ ਆਪਣੀ ਵਰਕਫੋਰਸ ਦੇ ਵਿੱਚ ਕੀਤੀ ਸੀ। ਜੀ,
ਸੋ ਮਾਰਕੀਟਸ ਦਾ ਜਿਹੜਾ ਹਰਜੋਤ ਸਿੰਘ ਜੀ ਹਾਲ ਦੱਸਦੇ ਜਾਈਏ, ਅੱਜ ਡਾਓ ਜੋਨ 500 ਤੇ 93 ਪੁਆਇੰਟ ਘਟ ਕੇ 48,909 ਤੇ ਬੰਦ ਹੋਇਆ। S&P 84 ਪੁਆਇੰਟ ਘਟ ਕੇ 6798, ਨੈਸਡੈਕ 300 ਤੇ 64 ਪੁਆਇੰਟ ਘਟ ਕੇ 22,541 ਤੇ ਬੰਦ ਹੋਇਆ। ਸੋਨੇ ਦਾ ਭਾਅ 4700 ਤੇ 78 ਡਾਲਰ ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ 63 ਡਾਲਰ ਪ੍ਰਤੀ ਬੈਰਲ, 10 ਈਅਰ ਯੀਲਡ 4.19%। ਕ੍ਰਿਪਟੋ ਕਰੰਸੀ 'ਚ ਬਿਟਕੋਇਨ ਕਾਫੀ ਜ਼ਿਆਦਾ ਹੁਣ ਥੱਲੇ ਆ ਗਿਆ, ਇਸ ਮੌਕੇ 65,500 ਤੇ 56 ਦੇ ਉੱਤੇ, ਤੇ ਇਥੀਰੀਅਮ 1939 US ਡਾਲਰ ਦੇ ਬਰਾਬਰ ਚੱਲ ਰਿਹਾ ਹੈ। ਇੱਕ US ਡਾਲਰ ਦੇ ਬਰਾਬਰ ਕੈਨੇਡਾ ਦੇ 1 ਡਾਲਰ ਤੇ 37 ਸੈਂਟ ਰਹੇ ਆ, ਪਾਕਿਸਤਾਨ ਦੇ 279 ਰੁਪਏ ਤੇ 70 ਪੈਸੇ, ਇੰਡੀਆ ਦੇ 90 ਰੁਪਏ ਤੇ 32 ਪੈਸੇ। ਇੱਥੇ ਪ੍ਰੋਗਰਾਮ ਦੀ ਸਮਾਪਤੀ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਜਿਹਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।